ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਇੱਥੇ ਸਾਡੇ ਲਈ। ਤੇ ਮੈਂ ਪਹਿਲਾਂ ਚਾਹੂੰਗਾ ਅਸੀਂ ਵਾਰਸ ਬ੍ਰਦਰ ਦਾ ਵੈਲਕਮ ਕਰੀਏ ਤਾੜੀਆਂ ਦੇ ਨਾਲ। ਰਿਸ਼ਵਨ ਹੋ ਗਏ ਨੇ, ਇਹਨਾਂ ਨੂੰ 26 ਸਾਲ ਹੋ ਗਏ ਆ ਅਤੇ ਅਜੇ ਵੀ ਇੱਦਾਂ ਹੀ ਕਾਇਮ ਆ। ਅਤੇ ਅਸੀਂ ਕਹਿੰਦੇ ਹਾਂ ਸਾਡੇ ਕੋਲ ਹੋਰ ਲੰਬੇ ਸਮੇਂ ਤੱਕ ਆਉਣਗੇ ਅਤੇ ਅਸੀਂ ਇਹਨਾਂ ਦੀ ਇੱਦਾਂ ਹੀ ਵੈਲਕਮ ਕਰਦੇ ਰਹੀਏ। ਅਤੇ ਇਹ ਵੈਲਕਮ ਹੋ ਨਹੀਂ ਸਕਦਾ ਸਪੋਂਸਰਾਂ ਦੀ ਸਪੋਰਟ ਤੋਂ ਬਿਨਾਂ। ਅਸੀਂ ਸਾਰੇ ਜੋ ਵੀ ਵਿਰਾਸਤ ਗਰੁੱਪ ਅੱਜ ਤੱਕ ਇੰਨਾ ਸਮਾਂ ਸਾਨੂੰ ਹੋ ਗਿਆ ਤੇ ਸਾਰੇ ਤੁਹਾਡੀ ਸਪੋਰਟ ਦੇ ਨਾਲ ਹੀ ਹੋਇਆ। ਅਤੇ ਅਸੀਂ ਸਾਰਿਆਂ ਦਾ ਥੈਂਕ ਯੂ ਕਰਨਾ ਚਾਹੁੰਦੇ ਹਾਂ। ਅਤੇ ਮੈਂ ਸਪੈਸ਼ਲ ਥੈਂਕ ਯੂ ਕਰਨਾ ਚਾਹੁੰਦਾ ਬਰਨਾਰਡ ਮਲਿਕ ਭਾਈ ਦਾ, ਜਿਹੜੇ ਸਾਡੇ ਨਾਲ ਮੋਢਾ ਜੋੜ ਕੇ ਖੜ੍ਹੇ ਆ 15-20 ਸਾਲ ਤੋਂ। ਅਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਮੈਂ ਚਾਹੁੰਦਾ ਵੀ ਤੁਹਾਡਾ ਵੈਲਕਮ ਕਰਨ ਦੋ ਸ਼ਬਦਾਂ ਨਾਲ। ਥੈਂਕ ਯੂ। ਤੁਹਾਨੂੰ ਪਤਾ ਬਹੁਤ ਸ਼ੋਅ ਹੁੰਦੇ ਆ ਇੱਥੇ, ਅਤੇ ਸਾਰੇ ਸ਼ੋਅ ਜਿੱਦਾਂ 5 ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਸਾਰੇ ਸ਼ੋਅ ਬਰਾਬਰ ਨਹੀਂ ਹੁੰਦੇ। ਜਿਸ ਪਰਿਵਾਰ 'ਚੋਂ ਮੈਂ ਆਇਆ ਵਾਂ ਉਹਦੇ ਵਿੱਚ ਸਾਡੇ ਮਾਂ ਪਿਓ ਨੇ ਸਾਨੂੰ ਇਹ ਸਿੱਖਿਆ ਦਿੱਤੀ ਸੀ ਕਿ ਤੁਹਾਡਾ ਪਰਿਵਾਰ ਹੀ ਅਤੇ ਤੁਹਾਡੇ ਭਰਾ ਹੀ ਤੁਹਾਡਾ ਸਰਮਾਇਆ ਵਾ। ਅਤੇ ਉਹੀ ਸੋਚ ਲੈ ਕੇ ਅੱਗੇ ਚੱਲਦੇ ਗਏ। ਅਤੇ ਇੱਥੇ ਆ ਕੇ ਜਦੋਂ ਮੈਂ ਭੁੱਲਰ ਬ੍ਰਦਰਸ ਨੂੰ ਮਿਲਿਆ ਤਾਂ ਮੈਨੂੰ ਉਹੀ ਫੀਲਿੰਗ ਆਈ ਮੇਰੇ ਪਰਿਵਾਰ ਵਾਲੀ, ਯਾਰ ਇੱਥੇ ਵੀ ਉਸੇ ਤਰ੍ਹਾਂ ਦਾ ਜਿਹੜਾ ਮਾਹੌਲ ਆ ਵੱਸਦਾ ਵਾ। ਉਹਦੇ ਬਾਅਦ ਦੇ ਵਿੱਚ ਜਦੋਂ ਪਹਿਲੀ ਵਾਰੀ ਇਹਨਾਂ ਨੇ ਸ਼ੋਅ ਕਰਵਾਉਣਾ ਸੀ ਅਤੇ ਇਹਨਾਂ ਮੈਨੂੰ ਦੱਸਿਆ ਅਤੇ ਮੈਂ ਕਿਹਾ ਚਲੋ ਠੀਕ ਆ। ਅਤੇ ਜਦੋਂ ਵਾਰਿਸ ਬ੍ਰਦਰ ਨੂੰ ਮਿਲਿਆ ਅਤੇ ਰੂਹ ਦੀ ਜਿੱਦਾਂ ਖੁਰਾਕ ਹੁੰਦੀ ਆ ਉੱਦਾਂ ਵਾ ਇਹਨਾਂ ਦੀ ਹਲੀਮੀ ਅਤੇ ਇਹਨਾਂ ਦਾ ਪਿਆਰ ਜਿਹੜਾ ਵਾ ਇਹਨਾਂ ਦੇ ਗਾਣੇ ਨਾਲੋਂ ਉਦੋਂ ਵੱਧ ਆ। ਅਤੇ ਆਈ ਥਿੰਕ ਜਦੋਂ ਤੁਸੀਂ ਇਹ ਕਦਰਾਂ ਕੀਮਤਾਂ ਲੈ ਕੇ ਜੀਂਦੇ ਜੇ ਅਤੇ ਤੁਹਾਡੀ ਗਾਇਕੀ ਤੁਹਾਡੀ ਕਲਾ ਦੇ ਵਿੱਚ ਉਹ ਚੀਜ਼ਾਂ ਰਿਫਲੈਕਟ ਕਰਦੀਆਂ ਵਾ। ਬੜੇ ਮਾਣ ਵਾਲੀ ਗੱਲ ਹੈ ਤੁਸੀਂ ਬ੍ਰਿਸਬਨ ਦੇ ਵਿੱਚ ਆ ਕੇ ਤੇ ਇਦਾਂ ਪ੍ਰੋਗਰਾਮ ਕਰਦੇ ਜੇ। ਸਾਡਾ ਛੋਟਾ ਜਿਹਾ ਸ਼ਹਿਰ ਆ ਅਤੇ ਸਾਡੀ ਜਿਹੜੀ ਕਮਿਊਨਿਟੀ ਉਹ ਤੋਂ ਹੋਰ ਵੀ ਛੋਟੀ ਆ। ਅਤੇ ਥੈਂਕ ਯੂ ਕਿ ਇੱਦਾਂ ਹੀ ਜੀਂਦੇ ਵੱਸਦੇ ਰਹੋ ਤਾਂ ਕਿ ਤੁਹਾਡੇ ਆਦਰਸ਼ ਜਿਹੜੇ ਆ ਉਹ ਸਾਡੀ ਕਲਾ ਦੇ ਵਿੱਚ ਆਉਂਦੇ ਰਹਿਣ। ਥੈਂਕ ਯੂ ਜੀ, ਵੈਲਕਮ। ਮੈਂ ਕਿਹਾ ਮੈਂ ਖੜ ਕੇ ਬੋਲਦਾ ਹਾਂ। ਧੰਨਵਾਦ ਸਾਰੇ ਪਿਆਰਿਆਂ ਦਾ। ਪਹਿਲਾਂ ਤਾਂ ਜੀ ਆਇਆਂ ਨੂੰ ਤੁਹਾਨੂੰ ਸਾਰਿਆਂ ਨੂੰ ਇਸ ਸ਼ੋਅ ਦਾ ਪੰਜਾਬੀ ਵਿਰਸੇ ਦਾ ਹਿੱਸਾ ਬਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਜਿਸ ਤਰ੍ਹਾਂ ਨਵਜੋਤ ਨੇ ਬੋਲਿਆ ਹੀ ਆ, ਮਲਿਕ ਸਾਹਿਬ ਨੇ ਬੋਲਿਆ ਕਿ ਭੁੱਲਰ ਭਰਾ ਹਰ 2 ਸਾਲ ਬਾਅਦ ਤੁਹਾਡੇ ਦਰਸ਼ਨ ਕਰਵਾ ਦਿੰਦੇ ਆ। ਮਨਮੋਹਨ ਭਾਜੀ ਨਾਲ ਤਾਂ ਤੁਹਾਡਾ ਰਿਸ਼ਤਾ ਮੇਰੇ ਨਾਲੋਂ ਵੀ ਜ਼ਿਆਦਾ ਪੁਰਾਣਾ ਆ। ਉਦੋਂ ਮੈਂ ਪ੍ਰੋਫੈਸ਼ਨਲੀ ਨਹੀਂ ਗਾਉਂਦਾ ਸੀ, ਪਰ ਜਦ ਮੈਂ ਸ਼ੁਰੂ ਕੀਤਾ ਤਾਂ ਉਹੀ ਭਾਵਨਾ ਤੁਸੀਂ ਮੇਰੀ ਝੋਲੀ 'ਚ ਪਾਈ ਜਿਹੜੀ ਭਾਜੀ ਉਹਨਾਂ ਨੂੰ ਦਿੱਤੀ ਸੀਗੀ। ਸੋ ਜਦੋਂ ਵੀ ਅਸੀਂ ਆਉਂਦੇ ਹਾਂ ਸਾਨੂੰ ਤੁਸੀਂ ਸਾਡੀ ਆਸ ਤੋਂ ਵੱਧ ਕੇ ਪਿਆਰ ਦਿੰਦੇ ਆ। ਇਸ ਵਾਰ ਵੀ ਅਸੀਂ ਉਸੇ ਹੀ ਭਾਵਨਾ ਦੇ ਨਾਲ ਆਏ ਹਾਂ। ਔਰ ਜਿਸ ਕਰਕੇ ਤੁਸੀਂ ਸਾਡੇ ਫੈਨ ਆ, ਜਿਨ੍ਹਾਂ ਗਾਣਿਆਂ ਕਰਕੇ ਉਹਦੇ ਪਿੱਛੇ ਵੀ ਡਰਾਈਵਿੰਗ ਫੋਰਸ ਤੁਹਾਡੀ ਆ, ਪ੍ਰੇਰਣਾ ਤੁਸੀਂ ਸਾਨੂੰ ਦੇ ਰਹੇ ਆ, ਤਾਂ ਹੀ ਅਸੀਂ ਇਹੋ ਜਿਹੇ ਗੀਤ ਗਾ ਰਹੇ ਹਾਂ। ਸੋ ਸਾਨੂੰ ਇਹੋ ਜਿਹੀ ਪ੍ਰੇਰਣਾ ਦਿੰਦੇ ਜਾਓ ਅਤੇ ਤਾਂ ਕਿ ਅਸੀਂ ਤੁਹਾਨੂੰ ਹਰ 2 ਸਾਲ ਬਾਅਦ ਪੰਜਾਬੀ ਵਿਰਸਾ ਨਾਲੇ ਮਿਲ ਗੇੜ ਹੋ ਜਾਂਦਾ, ਸਬੱਬ ਨਾਲ ਹੀ ਮਿਲ ਹੁੰਦਾ ਆ ਅਤੇ ਨਾਲੇ ਸ਼ੋਅ ਹੋ ਜਾਂਦਾ ਆ। ਅਤੇ ਇਹਨਾਂ ਭਰਾਵਾਂ ਦਾ ਵੀ ਬਹੁਤ ਬਹੁਤ ਧੰਨਵਾਦ, ਤੁਹਾਨੂੰ ਮਿਲਾ ਦਿੰਦੇ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਇਸ ਸ਼ੋਅ ਦਾ ਹਿੱਸਾ ਬਣਦੇ ਆ। ਆਪਣੇ ਸੱਭਿਆਚਾਰ ਨੂੰ, ਵਿਰਸੇ ਨੂੰ, ਆਪਣੀ ਜ਼ੁਬਾਨ ਨੂੰ ਫਾਈਨੈਂਸ਼ੀਅਲੀ ਵੀ ਅਤੇ ਬੱਚਿਆਂ ਨੂੰ ਜ਼ੁਬਾਨ ਸਿਖਾ ਕੇ ਵੀ ਇਸ ਨੂੰ ਪ੍ਰਫੁੱਲਤ ਕਰ ਰਹੇ ਆ। ਧੰਨਵਾਦ ਤੁਹਾਡਾ ਬਹੁਤ ਬਹੁਤ। ਮੈਂ ਵੀ ਬਸ ਇਹੀ ਕਹਿਣਾ ਚਾਹੁੰਦਾ ਕਿ ਜਿਹੜਾ ਬ੍ਰਿਸਬੇਨ ਦਾ ਪਰਿਵਾਰ ਆ, ਭੁੱਲਰ ਪਰਿਵਾਰ ਆ, ਮਲਿਕ ਹੋਣੀ ਹੈ, ਤੁਸੀਂ ਸਾਰੇ, ਇਹ ਬੜਾ ਸ਼ਹਿਰ ਇੰਨਾ ਛੋਟਾ ਵੀ ਨਹੀਂ ਤੁਹਾਡਾ, ਤੁਹਾਨੂੰ ਹੀ ਲੱਗਦਾ ਇੱਥੇ ਓਲੰਪਿਕ ਸਮਝ ਲੱਗੇ। ਅਤੇ ਸ਼ਹਿਰ ਬੜਾ ਆ, ਪਰ ਇਹਦੇ ਵਿੱਚ ਜਿਹੜਾ ਦਿਲ ਸਾਰਿਆਂ ਦਾ ਇੱਕ ਦੂਜੇ ਨਾਲ ਰਲਿਆ ਹੋਇਆ ਉਹਦੇ ਕਰਕੇ ਤੁਹਾਨੂੰ ਛੋਟਾ ਲੱਗਦਾ। ਇਹ ਬੜੀ ਵਧੀਆ ਗੱਲ ਆ। ਜਿੱਦਾਂ ਕਹਿੰਦੇ ਹੁੰਦੇ ਆ, ਅੰਗਰੇਜ਼ੀ 'ਚ ਵੀ ਕਹਿੰਦੇ ਹੁੰਦੇ ਆ ਵੀ ਕਿਸੇ ਬੱਚੇ ਨੂੰ ਰੇਜ਼ ਕਰਨ ਲਈ ਪੂਰਾ ਪਿੰਡ ਚਾਹੀਦਾ। ਸੋ ਤੁਸੀਂ ਇੱਕ ਪਿੰਡ ਬਣਾਇਆ ਹੋਇਆ, ਜਿਹੜਾ ਇਹ ਭਾਵਨਾ ਸਾਨੂੰ ਵੀ ਮਿਲਦੀ ਆ, ਇਸ ਰੂਮ 'ਚੋਂ ਵੀ ਇਹ ਮਿਲਦੀ ਆ ਅਤੇ ਇਹੀ ਹਾਲ ਦੇ ਵਿੱਚ ਜਾ ਕੇ ਵੀ ਮਿਲਦੀ ਆ। ਮੈਨੂੰ ਸਿਰਫ ਇੱਕੋ ਹੀ ਗੱਲ ਯਾਦ ਆ ਕਿ ਜਦੋਂ ਅਸੀਂ 2011 ਦੇ ਵਿੱਚ ਆਏ ਸੀ ਅਤੇ ਉਦੋਂ ਬਹੁਤ ਬੜਾ ਸ਼ੋਅ ਹੋਇਆ ਸੀ ਇੱਥੇ ਬ੍ਰਿਸਬੇਨ ਦੇ ਵਿੱਚ, ਅਤੇ ਮੁੰਡੇ ਭੰਗੜਾ ਪਾ ਰਹੇ ਸੀ, ਕਈ ਕੁਛ ਕਰ ਰਹੇ ਸੀ, ਅਤੇ ਭਾਜੀ ਉਹਨਾਂ ਨੇ ਗੀਤ ਉਹ ਸ਼ੁਰੂ ਕੀਤਾ, ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ। ਅਤੇ ਜਦੋਂ ਇਹਨਾਂ ਨੇ ਪਹਿਲੀਆਂ 2 ਲਾਈਨਾਂ ਕਹੀਆਂ ਅਤੇ ਉਹ ਜਿਨ੍ਹਾਂ ਤੋਂ ਕਹਿੰਦੇ ਸੀਗੇ ਕਿ ਇਹ ਮੁੰਡਿਆਂ ਨੇ ਰੌਲਾ ਪਾਉਣਾ, ਇੱਦਾਂ ਕਰਨਾ, ਉਹਨਾਂ ਵਿੱਚ ਇੱਕ ਬੋਲਿਆ
ਕਹਿੰਦਾ ਬਾਬਾ ਜੀ ਰਵਾਤ ਤੇ ਤੇ ਉਹ ਰੋ ਰਹੇ ਆ ਤੇ ਉਹਦੇ ਨਾਲ ਬੰਦੇ ਨੂੰ ਆਪਣੇ ਆਪ ਨੂੰ ਬਹੁਤ ਗੁੱਡ ਫੀਲਿੰਗ ਆਉਂਦੀ ਤੇ ਇਹ ਸਾਨੂੰ ਫੀਲਿੰਗ ਸਦਾ ਇੱਥੇ ਆ ਕੇ ਆਉਂਦੀ ਆ। ਬਹੁਤ ਬਹੁਤ ਧੰਨਵਾਦ। ਇੱਕ ਪਰਿਵਾਰ ਬਣਾਈ ਰੱਖਣ ਲਈ ਇੱਦਾਂ ਹੀ ਤੁਸੀਂ ਇਕੱਠੇ ਰਹੋ, ਇਸੇ ਤਰੀਕੇ ਨਾਲ ਤੁਹਾਨੂੰ ਅਸੀਂ ਜਦੋਂ ਵੀ ਆਉਂਦੇ ਆ ਮਿਲੀਏ, ਮਨ ਨੂੰ ਬੜੀ ਖੁਸ਼ੀ ਹੁੰਦੀ। ਬਹੁਤ ਬਹੁਤ ਧੰਨਵਾਦ ਆਉਣ ਲਈ ਤੇ ਪੰਜਾਬੀ ਵਿਰਸੇ ਦਾ ਹਿੱਸਾ ਬਣ। ਮੇਰੇ ਵੱਲੋਂ ਵੀ ਪਹਿਲਾਂ ਤਾਂ ਇੰਨਾ ਲੰਬਾ ਅਰਸਾ ਤੁਸੀਂ ਸਾਨੂੰ ਪਰਿਵਾਰ ਨੂੰ ਸੁਣਿਆ, ਸਾਡੇ ਗੀਤਾਂ ਨੂੰ ਪਸੰਦ ਕੀਤਾ ਤੇ ਹੁਣ ਵੀ ਜਦੋਂ ਸਾਡੇ ਨਵੇਂ ਗੀਤ ਵੀ ਆਉਂਦੇ ਆ, ਜਿੱਦਾਂ ਮੇਰਾ ਪਿਛਲੇ ਸਾਲ ਹੀ ਗੀਤ ਸਮਝ ਲਓ ਐਸੇ ਹੀ ਸਾਲ ਰਿਲੀਜ਼ ਹੋਇਆ ਸੀ ਪਰ 22 ਚ ਗਾਇਆ ਸੀ ਉਹ ਮਿੱਤਰ ਪਿਆਰਾ ਹੋਊਗਾ ਨਹੀਂ ਨਹੀਂ, ਹੈ ਨਾ, ਉਹ ਸਭ ਤੋਂ ਲੇਟੈਸਟ ਆ। ਤੁਸੀਂ ਉਹਨੂੰ ਉਨਾ ਹੀ ਪਿਆਰ ਨਾਲ ਸੁਣਦੇ ਆ ਜਿੱਦਾਂ ਇਕੱਲੀ ਬਹਿ ਕੇ ਸੋਚੀ ਸੁਣਿਆ ਸੀ। ਇਹ ਬਹੁਤ ਖੁਸ਼ੀ ਦੀ ਗੱਲ ਆ ਕਿ ਤੁਸੀਂ ਇੰਨਾ ਸ਼ਿੱਦਤ ਨਾਲ ਇੰਨੇ ਲੰਬੇ ਅਰਸੇ ਤੋਂ ਸਾਡੇ ਨਾਲ ਜੁੜੇ ਹੋਏ ਆ। ਤੇ ਮਾਲਕ ਸਾਹਿਬ ਤੇ ਭੁੱਲਰ ਬ੍ਰਦਰ, ਸਾਡੇ ਮਨਜੀਤ ਭੁੱਲਰ, ਹਰਜੀਤ ਭੁੱਲਰ, ਇਹ 15 ਸਾਲ ਦਾ ਸਾਡਾ ਇੱਕ ਪਰਿਵਾਰਕ ਰਿਸ਼ਤਾ ਹੋ ਗਿਆ। ਮੇਰੇ ਵੱਲੋਂ ਇੱਕ ਵਾਰੀ ਜ਼ੋਰਦਾਰ ਤਾੜੀ ਇਸ ਗੱਲ, ਕਿਉਂਕਿ ਇਹ ਰਿਸ਼ਤਾ ਸਾਡਾ ਇਹਨਾਂ ਨਾਲ ਇਕੱਲਾ ਬਿਜ਼ਨਸ ਦਾ ਜਾਂ ਪ੍ਰੋਫੈਸ਼ਨਲ ਰਿਸ਼ਤਾ ਨਹੀਂ ਹੈਗਾ। ਇਹ ਤੋਂ ਹਟ ਕੇ ਪਰਿਵਾਰਕ ਤੌਰ ਤੇ ਅਸੀਂ 15 ਸਾਲ ਹੋ ਗਏ। ਦੀਪਕ ਵਾਲੀ ਹੁਣੀ ਸਾਡੇ ਭਰਾ, ਉਹ ਕੱਲ੍ਹ ਨੂੰ ਮੈਲਬਰਨ ਆ ਰਹੇ ਆ। ਅਸੀਂ ਸਾਰੇ ਇੱਕ ਪਰਿਵਾਰਕ ਤੌਰ ਤੇ ਇੰਨੇ ਲੰਬੇ ਅਰਸੇ ਤੋਂ ਮਿਲਦੇ ਵਰਤਦੇ ਹਾਂ ਤੇ ਤੁਸੀਂ ਅੱਗੇ ਇਹਨਾਂ ਦੇ ਪਰਿਵਾਰ ਆ, ਤੁਸੀਂ ਇਹਨਾਂ ਨਾਲ ਪਰਿਵਾਰਾਂ ਵਾਂਗੂ ਵਰਤਦੇ ਆ। ਸੋ ਤੁਸੀਂ ਸਾਰੇ ਆਪਣੇ ਆ, ਤੁਹਾਡਾ ਤਹਿ ਦਿਲੋਂ ਸ਼ੁਕਰੀਆ। ਤੁਸੀਂ ਇੱਦਾਂ ਸਾਨੂੰ ਪਿਆਰ ਦਿੰਦੇ ਆ। ਤੇ ਮਾਲਕ ਸਾਹਿਬ ਨੇ ਜਿਹੜੀਆਂ ਕਦਰਾਂ ਕੀਮਤਾਂ ਦੀ ਗੱਲ ਕੀਤੀ ਸੀ, ਉਹ ਹਰ ਇੱਕ ਹੀ ਬੰਦਾ ਕੋਸ਼ਿਸ਼ ਇਹ ਕਰਦਾ ਆ ਕਿ ਜਿਸ ਤਰ੍ਹਾਂ ਤੁਸੀਂ ਜ਼ਿੰਦਗੀ ਜੀਣੀ ਆ, ਉਹ ਇੱਕ ਤੁਸੀਂ ਆਪਣੇ ਜੇ ਹੋਰ ਕਿਸੇ ਲਈ ਨਹੀਂ ਹੈਗੀ, ਤੁਸੀਂ ਆਪਣੇ ਬੱਚਿਆਂ ਲਈ ਤਾਂ ਇੱਕ ਮਾਰਗਦਰਸ਼ਕ ਬਣ ਸਕਦੇ ਆ ਨਾ, ਕਿ ਤੁਸੀਂ ਜਿੱਦਾਂ ਤੁਸੀਂ ਆਪਣੀ ਮਾਂ ਦੀ ਕਦਰ ਕਰਦੇ ਆ, ਜਿੰਨਾ ਤੁਸੀਂ ਆਪਣੀ ਭੈਣ ਦੀ ਕਰਦੇ ਆ, ਉਹ ਬੱਚਾ ਸੋਚਦਾ ਆ ਕਿ ਮੈਂ ਕਿਸ ਤਰ੍ਹਾਂ ਕਰਾਂ। ਜਦੋਂ ਅਸੀਂ ਕਈ ਵਾਰੀ ਇਹ ਗੱਲ ਕਰਦੇ ਆ ਕਿ ਸਾਡੇ ਸਮਾਜ ਵਿੱਚ ਕਈ ਵਾਰੀ ਔਰਤਾਂ ਨੂੰ ਉਹ ਰੁਤਬਾ ਨਹੀਂ ਮਿਲਦਾ, ਜਾਂ ਸਾਡੇ ਨੌਜਵਾਨ ਕਿਸੇ ਵੇਲੇ ਕੋਈ ਗਲਤੀ ਕਰ ਦਿੰਦੇ ਆ ਬਾਹਰ, ਤੇ ਮੈਂ ਇਹ ਗੱਲ ਕਹਿਣਾ ਹੁੰਦਾ ਕਿ ਜੇ ਤੁਸੀਂ ਬੱਚੇ ਨੂੰ ਘਰ ਵਿੱਚ ਆਪਣੀ ਭੈਣ ਦੀ ਇੱਜ਼ਤ ਕਰਨੀ ਸਿਖਾਓ ਤਾਂ ਉਹ ਬਾਹਰ ਜਾ ਕੇ ਦੂਜੀਆਂ ਕੁੜੀਆਂ ਦੀ ਵੀ ਇੱਜ਼ਤ ਉਹਦੇ ਮਨ 'ਚ ਹੋਊਗੀ। ਜੇ ਉਹਨੂੰ ਪਤਾ ਹੈ ਕਿ ਮੇਰਾ ਪਿਤਾ ਸਾਡੀ ਮਾਂ ਨਾਲ ਕਿਸ ਤਰ੍ਹਾਂ ਬਿਹੇਵ ਕਰਦਾ, ਫਿਰ ਉਹ ਵੀ ਉੱਦਾਂ ਹੀ ਕਰੂਗਾ। ਉਹ ਕਹਿੰਦਾ ਵੀ ਇੱਦਾਂ ਹੀ ਕਰਦੇ ਹੁੰਦੇ ਹੋਣੇ ਆ, ਹਨ। ਸੋ ਅਸੀਂ ਇਹ ਕੋਸ਼ਿਸ਼ ਕੀਤੀ ਤਿੰਨਾਂ ਭਰਾਵਾਂ ਨੇ ਕਿ ਜੋ ਪਰਮਾਤਮਾ ਦਾ ਇੱਕ ਰਜ਼ਾ ਸੀ, ਅਸੀਂ ਇੱਕ ਘਰ ਵਿੱਚ ਜਨਮ ਲਿਆ ਤੇ ਹੁਣ ਅਸੀਂ ਇਹ ਗੱਲ ਕਹਿੰਦੇ ਆ, ਕੱਲ੍ਹ ਨੂੰ ਮੈਂ ਸਟੇਜ 'ਤੇ ਵੀ ਇਹ ਗੱਲ ਕਹੂੰਗਾ ਕਿ ਅਸੀਂ ਹੁਣ ਭਰਾ ਥੋੜ੍ਹੋ ਇਕੱਠੇ ਆ, ਹੁਣ ਤਾਂ ਅਸੀਂ ਪਰਿਵਾਰ ਇਕੱਠੇ ਆ, ਸਾਡੇ ਤਾਂ ਬੱਚੇ ਤੁਹਾਡੇ ਵਰਗੇ ਆ ਨਾ। ਸੋ ਇਸ ਕਰਕੇ ਪਰਿਵਾਰਾਂ ਦਾ ਪਿਆਰ ਆ ਹੁਣ, ਤੇ ਇਹ ਅਰਦਾਸ ਕਰਦੇ ਆ ਪ੍ਰਮਾਤਮਾ ਅੱਗੇ ਹਰ ਪਰਿਵਾਰ ਦਾ, ਜਿਸ ਤਰ੍ਹਾਂ ਭੁੱਲਰ ਬ੍ਰਦਰਸ ਇੱਕ ਦੂਜੇ ਦੀ ਜਿਵੇਂ ਜਾਨ ਆ, ਮਾਲਕ ਸਾਹਿਬ ਨੇ ਐਗਜ਼ਾਮਪਲ ਦਿੱਤੀ ਆ, ਇਸ ਤਰ੍ਹਾਂ ਤੁਸੀਂ ਸਾਰੇ ਇੱਕ ਦੂਜੇ ਨਾਲ ਰਲ ਕੇ ਰਹੋ। ਤੇ ਜਿਹੜਾ ਸਾਡਾ ਪ੍ਰੋਫੈਸ਼ਨ ਆ ਉਹਦੇ ਲਈ ਤਾਂ ਕੋਟਨ ਧੰਨਵਾਦ ਕਿ ਤੁਸੀਂ ਇਹ 3 ਦਹਾਕਿਆਂ ਤੋਂ ਸਾਡੇ ਗੀਤਾਂ ਨੂੰ ਪਿਆਰ ਕਰਦੇ ਆ। ਜਿੰਨਾ ਚਿਰ ਵੀ ਅਸੀਂ ਗਾਵਾਂਗੇ ਕੋਸ਼ਿਸ਼ ਕਰਾਂਗੇ ਤੁਹਾਡੀਆਂ ਨਜ਼ਰਾਂ 'ਚ ਜਿੱਦਾਂ ਦੇ ਤੁਸੀਂ ਸਾਨੂੰ ਸੋਚਦੇ ਆ ਉੱਦਾਂ ਦੇ ਅਸੀਂ, ਜੇ ਨਹੀਂ ਵੀ ਹੈਗੇ ਤਾਂ ਬਣਨ ਦੀ ਕੋਸ਼ਿਸ਼ ਕਰਦੇ ਰਹੀਏ। ਬਹੁਤ ਬਹੁਤ ਧੰਨਵਾਦ।